ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖਣ ਅਤੇ ਸੁਣਨ ਵਾਲੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰੋਗਰਾਮ ਤੁਸੀਂ ਖਬਰ ਤੇ ਨਜ਼ਰ ਸੁਣ ਰਹੇ ਹੋ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਜਿਹੜੀਆਂ ਭਾਰਤ ਅਤੇ ਪੰਜਾਬ ਦੇ ਨਾਲ ਸਰੋਕਾਰ ਰੱਖਦੀਆਂ ਨੇ ਉਹਨਾਂ ਦਾ ਵਿਸ਼ਲੇਸ਼ਣ ਹੁੰਦਾ ਹੈ, ਚਾਨਣਾ ਪਾਇਆ ਜਾਂਦਾ ਹੈ, ਖਬਰ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਖਬਰਾਂ ਦੀ ਤਫਸੀਲ 'ਚ ਜਾਣਕਾਰੀ ਸਾਂਝੀ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ। ਸੋ ਗੁਰਸਰੀਆ ਜੀ ਦਾ ਸਵਾਗਤ ਕਰਦੇ ਹਾਂ। ਫਿਰ ਰੁੱਖ ਇੱਕ ਇੱਕ ਕਰਕੇ ਖਬਰਾਂ ਦਾ ਕਰਾਂਗੇ। ਸਤਿ ਸ੍ਰੀ ਅਕਾਲ ਮਿੰਟੂ ਜੀ। ਸ਼ੁਕਰੀਆ ਜੀ ਗੁਰਪ੍ਰੀਤ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸੋ ਮਿੰਟੂ ਜੀ, ਰੁੱਖ ਹੁਣ ਕਰੀਏ ਆਪਾਂ ਖਬਰਾਂ ਦਾ। ਅੱਜ ਮੌਨਸੂਨ ਇਜਲਾਸ ਦਾ ਹੋ ਗਿਆ ਆਗਾਜ਼ ਤੇ ਸਰਕਾਰ ਕਸੂਤੀ ਸਥਿਤੀ 'ਚ ਹੈ ਇਸ ਸਮੇਂ। ਵੇਖੋ, ਕਸੂਤੀ ਸਥਿਤੀ 'ਚ ਇਉਂ ਆ ਗੁਰਪ੍ਰੀਤ ਜੀ, ਇੱਕ ਤਾਂ ਮਹਿੰਗਾਈ ਦਾ ਮੁੱਦਾ, ਜਿੱਦਾਂ ਹੁਣ ਟਮਾਟਰ ਹੈ, ਅਦਰਕ ਹੈ ਜੀ। ਮੈਂ ਜਿੱਦਾਂ ਬੋਲ ਰਿਹਾ ਐ ਨਹੀਂ ਹੈ ਕਿ ਮੈਂ ਕੋਈ ਵੇਚ ਰਿਹਾ। ਟਮਾਟਰ ਹੈ, ਅਦਰਕ ਹੈ, ਇੰਨੇ ਜੀ ਜੀ ਹੁਣ ਮੈਂ ਤਾਂ ਦੱਸ ਰਿਹਾ ਕਿ ਰੇਟ ਕੀ ਹੈ। ਜੀ ਜੀ ਰੇਟ ਹੈ ਹਨਾ, ਰੇਟ ਤੁਸੀਂ ਦੇਖੋਗੇ ਤਾਂ ਟਮਾਟਰ 300 ਨੂੰ, ਅਦਰਕ 400 ਨੂੰ ਹੈ। ਤੇ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਮਹਿੰਗਾਈ ਵਾਲੀਆਂ, ਤੁਹਾਨੂੰ ਪਤਾ ਇਹ ਹਰੇਕ ਸਰਕਾਰ ਵਾਸਤੇ ਨਾ ਫਸਤਾ ਬਣ ਜਾਂਦੀਆਂ ਨੇ। ਦੂਜਾ ਬੇਰੁਜ਼ਗਾਰੀ ਦਾ, ਬੇਰੁਜ਼ਗਾਰੀ ਬੇਸ਼ੱਕ ਠੀਕ ਹੈ ਘਟਦੀ ਵੱਧਦੀ ਰਹਿੰਦੀ ਆ ਸਾਰੇ ਦੁਨੀਆ ਦੇ ਵਿੱਚ, ਜੇ ਦੇਖੀਏ ਤਾਂ ਗਲੋਬਲੀ ਸਮੱਸਿਆ ਹੁੰਦੀ ਆ ਉਹ। ਪਰ ਸਭ ਤੋਂ ਵੱਡਾ ਜਿਹੜਾ ਇਹਨਾਂ ਵਾਸਤੇ ਫਸਣ ਦਾ ਸਬਬ ਹੈ, ਤੁਸੀਂ ਅੱਜ ਦੇਖਿਆ ਹੋਣਾ ਕਿ ਪ੍ਰਧਾਨ ਮੰਤਰੀ ਨੇ ਇੱਕ ਬਹੁਤ ਗੁੱਸੇ ਵਾਲਾ ਟਵੀਟ ਕੀਤਾ ਹੈ, ਬਹੁਤ ਗੁੱਸੇ ਵਾਲਾ, ਕਿਸ ਘਟਨਾ ਨੂੰ ਲੈ ਕੇ ਜੋ ਮਣੀਪੁਰ ਦੇ ਵਿੱਚ ਮਈ 'ਚ ਵਾਪਰੀ ਸੀਗੀ ਕਿ 2-3 ਜਨਾਨੀਆਂ ਨੂੰ ਨੰਗਿਆਂ ਕੀਤਾ ਗਿਆ, ਅਲਫ ਨੰਗੀਆਂ ਕਰਕੇ ਉਹਨਾਂ ਨੂੰ ਜਲੂਸ ਦੇ ਰੂਪ ਦੇ ਵਿੱਚ ਘੁਮਾਇਆ ਗਿਆ, ਉਹਨਾਂ ਨਾਲ ਛੇੜਛਾੜ ਤੇ ਉਸ ਤੋਂ ਬਾਅਦ ਇੱਕ ਨਾਲ ਗੈਂਗਰੇਪ ਹੋਇਆ। ਇਹਦੀ ਵੀਡੀਓ, ਕਿਉਂਕਿ ਮਣੀਪੁਰ 'ਚ ਪਹਿਲਾਂ ਇੰਟਰਨੈਟ ਬੰਦ ਸੀਗਾ, ਬੀਤੇ ਦਿਨੀ ਇੱਕ ਇਹ ਜਿਹੜੀ ਹੈਗੀ ਸੀਗੀ ਇਹ ਵੀਡੀਓ, ਇਹ ਜਦੋਂ ਵਾਇਰਲ ਹੋਈ ਆ ਤਾਂ ਉਸ ਤੋਂ ਬਾਅਦ ਫਿਰ ਦੇਸ਼ ਭਰ ਦੇ ਵਿੱਚ ਹੀ ਨਹੀਂ, ਦੁਨੀਆ ਭਰ ਦੇ ਵਿੱਚ ਇਸ ਵੀਡੀਓ ਨੂੰ ਵੇਖ ਕੇ ਲਾਹਨਤਾਂ ਪਾਈਆਂ ਗਈਆਂ ਨੇ। ਤਾਂ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਜਿਹੜਾ ਟਵੀਟ ਕਰਨਾ, ਵੈਸੇ ਤੇ ਦੇਖੋ ਮਈ ਦੇ ਸ਼ੁਰੂਆਤ 'ਚ ਉੱਥੇ ਵਾਇਲੈਂਸ ਸ਼ੁਰੂ ਹੁੰਦੀ ਆ। ਪ੍ਰਧਾਨ ਮੰਤਰੀ ਬਿਲਕੁਲ ਜਿਵੇਂ ਮਨਮੋਹਨ ਸਿੰਘ ਨੂੰ ਮੌਨੀ ਬਾਬਾ ਕਹਿੰਦੇ ਸੀਗੇ, ਮਨਮੋਹਨ ਸਿੰਘ ਜੀ, ਇਹ ਕਹਿੰਦੇ ਸੀ ਮਨਮੋਹਨ ਸਿੰਘ, ਮਤਲਬ ਕਿ ਇਹ ਮੌਨ ਧਾਰਨ ਕਰਕੇ ਰੱਖਦੇ ਆ। ਤੇ ਇਹ ਬਿਲਕੁਲ ਮੌਨੀ ਬਾਬਾ ਬਣ ਗਏ, ਇਹਨਾਂ ਨੇ ਚੁੱਪ ਹੀ ਧਾਰ ਲਈ। ਹਾਂ, ਅਮਿਤ ਸ਼ਾਹ ਜੀ ਗਏ ਸੀ ਪਰ ਇਹਨਾਂ ਦਾ ਬੋਲਣਾ ਬਣਦਾ ਸੀ, ਬਿਲਕੁਲ ਬੋਲੇ ਨਹੀਂ। ਉਹਦਾ ਜੇ ਆਪਾਂ ਵੇਖੀਏ ਤੇ ਇਹ ਕਹਿ ਦਿੰਦੇ ਨੇ ਕਿ ਦੇਖੋ ਜੀ ਦਿੱਲੀ ਡੁੱਬ ਰਹੀ ਆ, ਕੇਜਰੀਵਾਲ ਕਿੱਥੇ ਫਿਰਦਾ। ਤੇ ਇਹਨਾਂ ਨੂੰ ਬੰਦਾ ਪੁੱਛੇ ਕਿ ਮਣੀਪੁਰ ਸੜ ਰਿਹਾ ਸੀਗਾ, ਸਾਡਾ ਪ੍ਰਧਾਨ ਮੰਤਰੀ US ਦੇ ਵਿੱਚ, ਫਲਾਣੇ ਥਾਂ ਤੇ, ਫਰਾਂਸ ਦੇ ਵਿੱਚ, ਦੁਬਈ ਦੇ ਵਿੱਚ, ਉਹ ਕੀ ਕਰਦਾ ਫਿਰਦਾ ਸੀ। ਜੀ ਤਾਂ ਗੱਲ ਇਹ ਆ ਕਿ ਬਈ ਮਣੀਪੁਰ ਨੂੰ ਸੰਭਾਲਿਆ ਨਹੀਂ ਗਿਆ ਹੁਣ ਤੱਕ। ਅਤੇ ਜਿਹੜੀ ਇਹ ਵੀਡੀਓ ਆ, ਇਸ ਵੀਡੀਓ ਨੇ ਸਾਰਿਆਂ ਨੂੰ ਦਹਿਲਾ ਕੇ ਰੱਖ ਦਿੱਤਾ, ਡਰਾ ਕੇ ਰੱਖ ਦਿੱਤਾ ਹੈ। ਤਾਂ ਇਸ ਕਰਕੇ ਮੇਰਾ ਮੰਨਣਾ ਹੈ ਕਿ ਸਰਕਾਰ ਜਿਹੜੀ ਕਈ ਮੁਹਾਜ਼ਾਂ ਤੇ ਘਿਰੀ ਪਈ ਸੀ, ਕਿਉਂਕਿ ਇਹ ਹੁਣ ਆਖਰੀ ਵਰ੍ਹਾ ਹੈ, ਆਖਰੀ ਵਰ੍ਹਾ ਸ਼ੁਰੂ ਹੋ ਚੁੱਕਾ ਹੈ ਸਰਕਾਰ ਦੀ ਦੂਜੀ ਪਾਰੀ ਦਾ, ਤੇ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਹਦੇ ਤੇ ਸਰਕਾਰ ਜਿਹੜੀ ਹੈ ਜਵਾਬਦੇਹ ਬਣ ਜਾਂਦੀ ਆ। ਪਰ ਸਭ ਤੋਂ ਵੱਡਾ ਜਿਹੜਾ ਇਸ ਵੇਲੇ ਵਿਰੋਧੀ ਧਿਰ ਕੋਲ, ਤੇ ਉਹ ਵੀ ਵਿਰੋਧੀ ਧਿਰ ਉਹ ਹੈ ਜਿਹੜੀ ਹੁਣੇ ਸੱਜਰਾ ਜਿਹਾ ਏਕਾ ਕਰਕੇ ਆਈ ਆ, ਤੇ ਇਸ ਕਰਕੇ ਉਹ ਤੇ ਮਤਲਬ ਕਿ ਪੱਟਾਂ ਤੇ ਥਾਪੀਆਂ ਮਾਰ ਰਹੇ ਆ। ਤਾਂ ਸਭ ਤੋਂ ਜ਼ਿਆਦਾ ਜਿਹੜਾ ਰੌਲਾ ਰੱਪਾ ਪਵੇਗਾ ਮਾਨਸੂਨ ਦੇ ਇਸ ਸੈਸ਼ਨ ਦੇ ਵਿੱਚ, ਉਹ ਪਵੇਗਾ ਮਣੀਪੁਰ ਨੂੰ ਲੈ ਕੇ, ਤੇ ਖਾਸ ਤੌਰ ਤੇ ਇਸ ਬਲਦੀ ਦੇ ਵਿੱਚ ਤੇਲ ਦਾ ਕੰਮ ਕੀਤਾ ਹੈ ਜਿਹੜੀ ਉਕਤ ਵੀਡੀਓ ਵਾਇਰਲ ਹੋਈ ਆ। ਜੀ ਸੋ ਵੇਖਾਂਗੇ ਬਣਦਾ ਕੀ ਹੈ, ਅੱਗੇ ਚੱਲਦੇ ਆ। ਕਹਿੰਦੇ ਡੇਰਾ ਮੁਖੀ ਇੱਕ ਵਾਰ ਮੁੜ ਤੋਂ ਬਾਹਰ ਆ ਗਿਆ, ਪੈਰੋਲ ਮਿਲ ਗਈ ਆ 7ਵੀਂ ਵਾਰ। ਦੇਖੋ ਕਾਦੀ ਪੈਰੋਲ ਆ, ਇਹ ਤੇ ਇੱਕ ਨਾਟਕ ਚੱਲਦਾ ਪਿਆ। वही ना, किरदार बदल गए हैं, नाटक वही पुराना चल रहा है। तो गल यह कि ये नाटक चल रहा है, ये नौटंकी आ, इनू भावें इत्थे पक्कियां ही रख लैण, किसी ने की करना है। इन्होंने तो हद टप दी है। तुसीं हिसाब ला लो कि आ 2 कुछ सालों के दरम्यान ये 7वीं 8वीं बार बाहर आ गया, जो मोटा जिहा अंदाजा लाइए जी। ते हुण वेखो कानून किस तरह चलता है। कानून तो चलता जो
ਬਣਾਇਆ ਗਿਆ। ਕਾਨੂੰਨ ਵਰਤਣ ਵਾਲਿਆਂ ਤੇ ਨਿਰਭਰ ਕਰਦਾ ਹੈ ਕਿ ਉਹਨਾਂ ਨੇ ਬਣੇ ਕਾਨੂੰਨ ਦੀਆਂ ਕਮਜ਼ੋਰੀਆਂ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ ਜਾਂ ਢੱਕਣਾ ਹੈ, ਤਾਂ ਜਾਂ ਉਸ ਦੀ ਤਾਕਤ ਨੂੰ ਕਿਸ ਤਰ੍ਹਾਂ ਵਰਤਣਾ ਹੈ। ਤਾਂ ਇਹ ਜਿਹੜਾ ਸਾਡਾ ਨਿਜ਼ਾਮ ਹੈ, ਸਾਡਾ ਜਿਹੜਾ ਪ੍ਰਬੰਧ ਹੈ, ਉਹਨੂੰ ਚਲਾਉਣ ਵਾਲੇ ਜਿਹੜੇ ਆ ਉਹ ਬਿਲਕੁਲ ਚਗਲ ਹੋ ਗਏ ਨੇ। ਉਹਨਾਂ ਦੀ ਇਸ ਗਿਰੀ ਹੋਈ ਮਾਨਸਿਕਤਾ ਨੇ ਇੱਥੋਂ ਦੇ ਸਿਸਟਮ ਨੂੰ, ਜੋ ਅੱਗੇ ਬਹੁਤ ਜ਼ਿਆਦਾ ਤਰੱਕੀ ਕਰ ਸਕਦਾ ਸੀਗਾ, ਭ੍ਰਿਸ਼ਟ ਕਰ ਦਿੱਤਾ ਹੈ। ਇਹ ਕਹਿ ਲਓ ਕਿ ਮੱਥੇ ਤੇ ਕਾਲਕ ਪੋਥੀ ਪਈ ਹੈ। ਤੁਸੀਂ ਵੇਖੋ ਕਿੱਡੇ ਬਸ਼ਰਮ ਨੇ ਇਹ ਪੋਲੀਟੀਸ਼ੀਅਨ। ਕਾਨੂੰਨ ਨਹੀਂ ਮਾੜਾ ਹੁੰਦਾ, ਮੈਂ ਤੁਹਾਨੂੰ ਜਿਵੇਂ ਦੱਸਿਆ ਨਾ, ਕਮਜ਼ੋਰੀਆਂ ਹੁੰਦੀਆਂ ਨੇ ਕਾਨੂੰਨ ਦੀਆਂ ਤਾਕਤਾਂ ਹੁੰਦੀਆਂ ਨੇ। ਦੋਵੇਂ ਚੀਜ਼ਾਂ ਵਰਤਣ ਵਾਲੇ ਤੇ ਨਿਰਭਰ ਕਰਦੀਆਂ ਕਿ ਨਿਜ਼ਾਮ ਨੂੰ ਚਲਾਉਣ ਵਾਲੇ ਲੋਕ ਕਿਸ ਤਰ੍ਹਾਂ ਵਰਤੋਂ ਕਰਦੇ ਨੇ ਜੀ। ਤਾਂ ਹੁਣ ਕਿੱਡੀ ਬੇਸ਼ਰਮੀ ਨਾਲ ਕਹਿ ਦਿੰਦੇ ਨੇ ਕਿ ਲਓ ਜੀ ਉਹ ਕਿਹੜਾ ਹਾਰਡਕੋਰ ਕ੍ਰਿਮੀਨਲ ਆ, ਕਿਉਂਕਿ ਹਾਈ ਕੋਰਟ ਨੇ ਕਿਹਾ ਸੀਗਾ ਕਿ ਇਹ ਕਿਹੜਾ ਹਾਰਡਕੋਰ ਕ੍ਰਿਮੀਨਲ ਆ, ਤੇ ਬੰਦਾ ਪੁੱਛੇ ਜਿਹਦੇ ਤੇ ਕਤਲ, ਬਲਾਤਕਾਰ, ਨਪੁੰਸਕ ਕਰਨ ਦੇ ਦੋਸ਼ ਲੱਗਣ, ਐਦੋਂ ਵੱਡਾ ਹਾਰਡਕੋਰ ਫਿਰ ਉਹੀ ਹੈ ਕਿ ਜਿਹੜਾ ਕੋਈ 40-45 ਬੰਦੇ ਮਾਰ ਕੇ ਤੇ ਰੋਜ਼ਾਨਾ ਸ਼ਾਮ ਨੂੰ ਪਾਣੀ ਦੀ ਥਾਂ ਤੇ ਉਹ ਪਿਆਲਾ ਭਰ ਕੇ ਖੂਨ ਦਾ ਪੀ ਜਾ ਕਰੇ ਬੰਦਿਆਂ ਦਾ। ਹਾਰਡਕੋਰ ਕ੍ਰਿਮੀਨਲ ਤੇ ਫਿਰ ਉਹੀ ਰਹਿ ਜਾਂਦਾ। ਇਨ ਤੱਕ ਅਸਰ ਕੋਈ ਨਹੀਂ ਛੱਡੀ ਹੈਗੀ। ਤਾਂ ਇਹ ਬੇਸ਼ਰਮੀ ਹੈ। ਅੱਛਾ, ਇੱਥੋਂ ਤੱਕ ਬੇਸ਼ਰਮੀ ਹੈ ਕਿ ਇੱਕ ਪਟੀਸ਼ਨ ਪਾਈ ਗਈ ਸੀਗੀ ਪਿਛਲੀ ਵਾਰੀ ਜਦੋਂ ਇਹ ਆਇਆ ਸੀਗਾ, ਤੁਹਾਨੂੰ ਯਾਦ ਹੋਣਾ, ਇਹਨੇ ਆਨਲਾਈਨ ਕਰ ਦਿੱਤਾ ਸੀਗਾ ਸਤਸੰਗ ਜੀ। ਤਾਂ ਇਹਦੀ ਜ਼ਮਾਨਤ ਨੂੰ ਚੈਲੰਜ ਕੀਤਾ ਗਿਆ ਸੀਗਾ, ਕਿਉਂਕਿ ਜਿਹੜੀ ਵੀ ਕੋਈ ਪੈਰੋਲ ਹੁੰਦੀ ਹੈ, ਵੈਸੇ ਜਿਹੜੀ ਪੈਰੋਲ ਹੁੰਦੀ ਹੈ ਨਾ, ਇਹ ਸ਼ਬਦ ਹੁੰਦਾ ਪੈਰੋਲ, ਗੁਰਪ੍ਰੀਤ ਜੀ, ਹੁੰਦੀ ਇਹ ਵੀ ਜ਼ਮਾਨਤ ਹੀ ਹੈ ਜੀ, ਕਿ ਵਕਤੀ ਤੌਰ ਤੇ ਇੱਕ ਜ਼ਮਾਨਤ ਮਿਲਦੀ ਹੈ ਬੰਦੇ ਨੂੰ। ਜੀ। ਇਹ ਉਹਦਾ ਉਲੰਘਣ ਦਾ ਮਾਮਲਾ ਬਣਦਾ ਸੀਗਾ। ਪਰ ਹੁਣ ਦੇਖੋ ਕਾਨੂੰਨ ਨੇ ਇਹ ਦੇਖਣਾ ਕਿ ਕੀ ਅੱਜ ਦੇ ਦੌਰ ਦੇ ਵਿੱਚ ਇਸ ਤਰ੍ਹਾਂ ਦੀਆਂ ਸ਼ਰਤਾਂ ਜਿਹੜੀਆਂ ਉਹ ਲਾਈਆਂ ਜਾਣੀਆਂ ਚਾਹੀਦੀਆਂ ਕਿ ਤੁਸੀਂ ਆਨਲਾਈਨ ਵੀ ਉਲੰਘਣ ਨਹੀਂ ਕਰ ਸਕਦੇ। ਜੀ। ਜੇ ਨਹੀਂ ਤਾਂ ਕਾਨੂੰਨ ਦੇ ਵਿੱਚ ਸ਼ਾਮਲ ਕਰਨੀਆਂ ਚਾਹੀਦੀਆਂ। ਪਰ ਹਾਲੇ ਉਸ ਪਟੀਸ਼ਨ ਦਾ ਨਿਬੇੜਾ ਨਹੀਂ ਹੋਇਆ, ਚੈਲੰਜ ਕੀਤੀ ਹੋਈ ਆ ਉਹ ਪਟੀਸ਼ਨ। ਤੇ ਤੁਸੀਂ ਵੇਖੋ ਕਿ ਇੱਕ ਵਾਰੀ ਫੇਰ ਜਿਹੜੀ ਆ ਉਹ ਪੈਰੋਲ ਮਿਲ ਜਾਂਦੀ ਆ, ਤਾਂ ਇਹ ਤਾਂ ਸਿਆਸਤ ਦੇ ਵਿੱਚ ਕਹਿ ਲਈਏ ਕਿ ਬਹੁਤ ਭ੍ਰਿਸ਼ਟੀ ਮਿਸਾਲ ਆ। ਖੈਰ, ਸਾਰਾ ਕੁਝ ਹੋ ਗਿਆ, ਤਿਆਰੀਆਂ ਜਿਹੜੀਆਂ ਨੇ ਉਹ ਹੋ ਗਈਆਂ ਪੈਰੋਲ ਦੀਆਂ, ਇੱਕ ਅੱਧੇ ਦਿਨ ਤੱਕ ਆ ਜਾਏਗਾ। ਪਰ ਮੈਨੂੰ ਲੱਗਦਾ ਕਿ ਬਹੁਤ ਇਹ ਕੰਮ ਜਿਹੜਾ ਹੈ ਨਾ ਕਸੂਤਾ ਜਿਹਾ ਹੋਇਆ ਪਿਆ। ਤੁਸੀਂ ਹਿਸਾਬ ਲਾ ਲਓ ਕਿ ਅੱਜ ਅਸੀਂ ਅੰਸ਼ੁਲ ਨਾਲ ਗੱਲ ਕੀਤੀ ਸੀਗੀ, ਜਿਹੜਾ ਛਤਰਪਤੀ ਦਾ ਮੁੰਡਾ ਹੈ, ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਉਹਦੇ ਨਾਨਕੇ ਪੰਜਾਬ ਚ ਨੇ ਆਪਣੇ ਜੀ, ਉਹਦੇ ਨਾਨਕੇ ਫਿਰੋਜ਼ਪੁਰ ਦੇ ਵਿੱਚ ਆ। ਤੇ ਉਹ ਖੁਦ ਕਹਿ ਰਿਹਾ ਸੀ, ਉਹ ਕਹਿੰਦਾ ਕਿ ਇਹਨਾਂ ਨੇ ਤੇ ਇਉਂ ਕੀਤਾ ਕਿ ਜਿਹੜਾ ਮਤਲਬ ਕਿ ਹਾਰਡਕੋਰ ਕ੍ਰਿਮੀਨਲ ਅੱਗੇ ਉਹਨੂੰ ਨਹੀਂ ਸੀ ਮਿਲਦੀ ਪੈਰੋਲ, ਇਹਨਾਂ ਨੇ ਇੱਕ ਬਕਾਇਦਾ ਅਮੈਂਡਮੈਂਟ ਕੀਤੀ ਹੈ। ਹਿਸਾਬ ਲਾ ਲਓ, ਇੰਨੇ ਗਿਰੇ ਹੋਏ ਪੋਲੀਟੀਸ਼ੀਅਨ ਹੁੰਦੇ ਆ, ਅਮੈਂਡਮੈਂਟ ਕਰਕੇ ਤੇ ਉਹ ਰਾਹ ਖੋਲ ਦਿੱਤਾ। ਜਦੋਂ ਤੁਸੀਂ ਅਮੈਂਡਮੈਂਟ ਹੀ ਕਰ ਲਈ ਤੇ ਦੇਖੋ ਫਿਰ ਕੋਰਟ ਕੀ ਕਰ ਸਕਦਾ, ਕਾਨੂੰਨ ਕੀ ਕਰ ਸਕਦਾ। ਤਾਂ ਇਸ ਤਰ੍ਹਾਂ ਇਹਨੂੰ ਪੈਰੋਲ ਦਿੱਤੀ ਗਈ ਆ। ਜਿਹੜੇ ਪੀੜਤ ਆ ਉਹ ਵੀ ਕਾਫੀ ਨਾਰਾਜ਼ ਨੇ, ਕਾਫੀ ਨਾਖੁਸ਼ ਨੇ ਇਸ ਫੈਸਲੇ ਤੇ। ਜੀ, ਸੋ ਇਹ ਤਾਂ ਹੈ। ਅੱਗੇ ਚਲਿਏ, ਗੱਲ ਕਰਦੇ ਆ ਐਮਪੀ ਸੀਚੇਵਾਲ ਸਾਹਿਬ ਦੀ। ਸੀਚੇਵਾਲ ਸਾਹਿਬ ਉਧਰੋਂ ਰਾਜ ਸਭਾ ਚੋਂ ਛੁੱਟੀ ਮੰਗ ਰਹੇ ਨੇ, ਕਿੱਧਰ ਬਿਜ਼ੀ ਨੇ? ਦੇਖੋ, ਉਹ ਸੇਵਾ ਕਰ ਰਹੇ ਆ। ਤੁਸੀਂ ਤੇ ਇਸ ਏਰੀਏ ਨੂੰ ਬਹੁਤ ਅੱਛੇ ਤਰੀਕੇ ਨਾਲ ਦੇਖਦੇ ਹੋ, ਤੁਹਾਨੂੰ ਪਤਾ ਤੁਸੀਂ ਬੰਨ ਦਾ ਪਾੜ ਉਹਨਾਂ ਨੇ ਪੂਰਿਆ। ਤੇ ਬਈ ਇਹਦੇ ਵਿੱਚ ਕੋਈ ਸ਼ੱਕ ਨਹੀਂ, 2-3 ਮੌਕੇ ਤੇ ਆਪਾਂ ਦੇਖੇ, ਚਾਹੇ ਵੇਈ ਦੀ ਸੇਵਾ ਹੋਵੇ ਤੇ ਚਾਹੇ ਫਿਰ ਦੁਆਬੇ ਚ ਆਇਆ 3-4 ਸਾਲ ਪਹਿਲਾਂ ਦਾ ਹੜ੍ਹ ਹੋਵੇ, ਤੇ ਫਿਰ ਚਾਹੇ ਆਹ ਮੌਕਾ ਹੋਵੇ। ਇਹ ਤੇ ਆਪਾਂ ਨੂੰ ਪਤਾ ਹੈ ਕਿ ਸੀਚੇਵਾਲ ਸਾਹਿਬ ਜਿਹੜੇ ਆ ਉਹ ਬੜੀ ਸ਼ਿੱਦਤ ਦੇ ਨਾਲ, ਮਿਹਨਤ ਦੇ ਨਾਲ ਇਹ ਕੰਮ ਇਸ ਤਰ੍ਹਾਂ ਦੇ ਕਰਦੇ ਆ ਤੇ ਕਾਮਯਾਬੀ ਹੁੰਦੇ ਆ। ਪਰ ਇਹਨਾਂ ਨੇ ਜਿਹੜੀ ਛੁੱਟੀ ਮੰਗੀ ਆ ਕਿ ਮੌਨਸੂਨ ਸੈਸ਼ਨ ਦੇ ਵਿੱਚ ਮੈਂ ਨਹੀਂ ਜੇ ਆ ਸਕਦਾ, ਕਾਰਨ ਇਹ ਆ ਕਿ ਸਾਡੇ ਬਹੁਤ ਸਾਰੇ ਜ਼ਿਲ੍ਹੇ ਜਿਹੜੇ ਆ ਉਹ ਇਸ ਵੇਲੇ ਫਲੱਡ ਦੀ ਮਾਰ ਹੇਠ ਹੈਗੇ ਆ ਤੇ ਸਾਨੂੰ ਬਈ ਇੱਥੇ ਸੇਵਾ ਕਰਨੀ ਜ਼ਰੂਰੀ ਆ। ਸੋ ਇਸ ਸੈਸ਼ਨ ਦੇ ਵਿੱਚ ਬਈ ਛੁੱਟੀ ਦਿੱਤੀ ਜਾਵੇ ਜੀ। ਅੱਛਾ, ਹੁਣ ਦੇਖੋ, ਚਲੋ ਸੇਵਾ ਵੀ ਜ਼ਰੂਰੀ ਆ। ਆਪਾਂ ਦੇਖ ਸਕਦੇ ਹਾਂ ਕਿ ਦੁਆਬੇ ਦੇ ਵਿੱਚ ਬੜੀ ਮਾਰ ਪਈ ਆ ਕੁਛ ਇਲਾਕਿਆਂ 'ਚ, ਉੱਥੇ ਉਹਨਾਂ ਦਾ ਪ੍ਰਭਾਵ ਵੀ ਅੱਛਾ ਹੈ, ਸਰਕਾਰੀ ਦਰਬਾਰੇ ਪਹੁੰਚ ਵੀ ਚੰਗੀ ਆ, ਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਉਹਨਾਂ ਦੀ ਜ਼ਰੂਰਤ ਹੋਰ ਵੀ ਇੱਥੇ ਜ਼ਿਆਦਾ ਪਵੇ। ਪਰ ਇਹ ਨਹੀਂ ਭੁੱਲਣਾ ਚਾਹੀਦਾ, ਮੇਰਾ ਵਿਅਕਤੀਗਤ ਨਜ਼ਰੀਆ ਹੈ
सहमत हो सकता है, कोई ना होवे, उसका स्वागत है। अच्छा, जी मेरा नजर कहता है कि संत सीचेवाल होरा छुट्टी नहीं मारनी, हाँ भी वेखण, पर जब भी उन्होंने मौका मिले ਉਹ जी ਸਦਨ ਚ ਜਾ ਕੇ ਇੱਕ ਜ਼ਰੂਰ ਕਹਿਣ, जी ਕਿਉਂਕਿ ਉਹਨਾਂ ਦੀ ਇੱਜ਼ਤ, ਉਹਨਾਂ ਦਾ ਉੱਥੇ ਸਤਿਕਾਰ ਬਹੁਤ ਜ਼ਿਆਦਾ ਹਾਊਸ ਦੇ ਵਿੱਚ। जी ਸਾਰੇ ਉਹਨਾਂ ਨੂੰ ਇੱਕ ਸਮਾਜ ਸੇਵੀ ਦੇ ਤੌਰ ਤੇ, ਇੱਕ ਸੰਤ ਦੇ ਤੌਰ ਤੇ ਲੈਂਦੇ ਨੇ, जी जी ਪੋਲੀਟੀਸ਼ੀਅਨ ਨਹੀਂ ਹੈ ਤਾਂ ਖੈਰ ਉਹਦੀ ਹਮੇਸ਼ਾ ਮਦਦ ਰਹੇ। ਸਰਕਾਰ ਦੇ ਖਿਲਾਫ ਤਿੱਖਾ ਨਹੀਂ ਬੋਲ ਸਕਦੇ ਹੋ, जी ਇਹ ਤੇ ਸਾਫ਼ ਹੈ ਕਿ ਸਰਕਾਰ जी ਦੇ ਖਿਲਾਫ ਉਹ ਬਹੁਤਾ ਨਹੀਂ ਬੋਲ ਸਕਦੇ, ਪਰ ਉਹ ਇੰਨੀ ਗੱਲ ਉੱਥੇ ਜਾ ਕੇ ਚਿਤਾ ਸਕਦੇ ਆ ਕਿ ਬਈ ਬਲੈਕ ਵਾਲਾ ਜਿਹੜਾ ਸਮਝੌਤਾ ਸੀ ਯੂਕਰੇਨ ਤੇ ਰਸ਼ੀਆ ਦਾ, ਉਹ ਟੁੱਟ ਇੱਕ ਤਰ੍ਹਾਂ ਨਾਲ ਦੁਨੀਆ ਜਿਹੜੀ ਆ ਉਹ ਇਸ ਵੇਲੇ ਅੰਨ ਦੇ ਸੰਕਟ। ਸੋ ਮੈਂਟੂ ਗੁਰਸਰੀਆ ਜੀ ਦੇ ਨਾਲ ਸੰਪਰਕ ਟੁੱਟਿਆ, ਤਕਨੀਕੀ ਸਮੱਸਿਆ ਦੇ ਲਈ ਤੁਹਾਡੇ ਤੋਂ ਮਾਫੀ ਚਾਹਾਂਗੇ। ਇੱਕ ਵਾਰ ਮੁੜ ਤੋਂ ਉਹਨਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਫਿਰ ਇਸ ਖਬਰ ਦੇ ਨਾਲ ਅੱਗੇ ਵਧਾਂਗੇ। ਗੱਲ ਐਮਪੀ ਸੀਚੇਵਾਲ ਹੋਣਾ ਦੀ ਕੀਤੀ ਜਾ ਰਹੀ ਸੀ ਕਿ ਉਹਨਾਂ ਨੇ ਰਾਜ ਸਭਾ ਦੇ ਵਿੱਚੋਂ ਛੁੱਟੀ ਮੰਗੀ ਹੈ ਮੌਨਸੂਨ ਸੈਸ਼ਨ ਦੇ ਲਈ, ਕਿਉਂਕਿ ਮੌਨਸੂਨ ਸੈਸ਼ਨ ਜਿੱਥੇ ਚੱਲ ਰਿਹਾ ਹੈ ਉੱਥੇ ਹੀ ਦੂਸਰੇ ਪਾਸੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਬਹੁਤ ਭਾਰੀ ਮਾਰ ਪਈ ਹੈ, ਜਿਸ ਦੇ ਨਾਲ ਬੰਨ ਵੱਖ-ਵੱਖ ਥਾਵਾਂ ਤੋਂ ਟੁੱਟ ਰਹੇ ਨੇ। ਬੀਤੇ ਦਿਨੀ ਧੂਸੀ ਬੰਨ ਪੰਜਾਬ ਦੇ ਵਿੱਚ ਦੁਆਬਾ ਇਲਾਕੇ ਦੇ ਵਿੱਚ ਧੂਸੀ ਬੰਨ ਟੁੱਟਿਆ, ਉੱਥੇ ਉਹਨਾਂ ਨੇ ਲਗਾਤਾਰ ਕਈ ਦਿਨਾਂ ਤੱਕ ਸੇਵਾ ਕੀਤੀ। ਸੋ ਮਿੰਟੂ ਜੀ ਇੱਕ ਵਾਰ ਮੁੜ ਤੋਂ ਸਾਡੇ ਨਾਲ ਜੁੜੇ ਨੇ, ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਮਿੰਟੂ ਜੀ ਉੱਥੋਂ ਜ਼ਰਾ ਖਬਰ ਨੂੰ ਲੈ ਲਿਓ ਕਿ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਹੈ ਰਾਜ ਸਭਾ ਦੇ ਵਿੱਚ। ਹਾਂਜੀ, ਮੇਰਾ ਮੰਨਣਾ ਇਹ ਹੈ ਕਿ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਯੂਕਰੇਨ ਰਸ਼ੀਆ ਦਾ ਜਿਹੜਾ ਬਲੈਕ ਸੀ ਦੇ ਲਾਂਘੇ ਵਾਲਾ ਸਮਝੌਤਾ ਸੀ ਅਨਾਜ ਨੂੰ ਲੈ ਕੇ, ਜੀ ਜੀ ਉਹ ਟੁੱਟ ਗਿਆ ਹੈ ਤੇ ਪੂਰੀ ਦੁਨੀਆ ਇਸ ਵੇਲੇ ਅੰਨ ਸੰਕਟ ਦਾ ਸਾਹਮਣਾ ਕਰ ਸਕਦੀ ਹੈ। ਯੂਐਨ ਦਾ ਖੁਦ ਦਾ ਫੂਡ ਪ੍ਰੋਗਰਾਮ ਜਿਹੜਾ ਹੈ ਉਹ ਕਹਿ ਸਕਦੇ ਹਾਂ ਕਿ ਬਈ ਸੰਕਟ ਦੇ ਵਿੱਚ ਚਲਾ ਗਿਆ। ਸੋ ਇਹ तमाम ਚੀਜ਼ਾਂ ਨੇ ਤੇ ਭਾਰਤ ਦਾ ਵੀ ਜਿਹੜਾ ਫੂਡ ਸਟਾਕ ਹੈ ਉਹ ਇਸ ਵੇਲੇ ਬਹੁਤ ਤੇਜ਼ੀ ਨਾਲ ਹੇਠਾਂ ਜਾ ਰਿਹਾ ਜੀ। ਤਾਂ ਇਹਨਾਂ ਨੂੰ ਜਾ ਕੇ ਉੱਥੇ ਦੱਸਣਾ ਚਾਹੀਦਾ ਕਿ ਹਜ਼ੂਰ ਕਿ ਜੇਕਰ ਤੁਹਾਂ ਸਾਡਾ ਵੇਲੇ ਸਿਰ ਆ ਕੇ ਥੋ ਪਤਾ ਨਾ ਲਿਆ, ਸਾਰ ਨਾ ਲਈ, ਤੇ ਤੁਹਾਡਾ ਇੱਥੇ ਬਹੁਤ ਬੁਰਾ ਹਾਲ ਹੋ ਸਕਦਾ, ਕਿਉਂਕਿ ਅੰਨ ਭੰਡਾਰ ਚ ਸਾਡਾ ਹਾਲੇ ਵੀ 40% ਕੰਟਰੀਬਿਊਸ਼ਨ ਹੈ ਜੀ ਤੇ ਜੇ ਅਸੀਂ ਇਦਾਂ ਡੁੱਬਦੇ ਰਵਾਂਗੇ, ਸਾਡੀ ਕੋਈ ਸਾਰ ਨਹੀਂ ਲਵੇਗਾ, ਖੇਤੀ ਜਿਹੜੀ ਤਬਾਹ ਹੋ ਗਈ ਇੱਕ ਵਾਰੀ, ਜੇ ਉਹਨਾਂ ਕਿਸਾਨਾਂ ਨੂੰ ਦੁਬਾਰਾ ਉਤਸ਼ਾਹਿਤ ਨਹੀਂ ਕੀਤਾ ਜਾਏਗਾ, ਕੋਈ ਉਹਨਾਂ ਦੀ ਬਾਹ ਨਹੀਂ ਫੜੀ ਜਾਏਗੀ, ਤਾਂ ਇਹਦਾ ਅਸਰ ਸਿੱਧਾ ਦੇਸ਼ ਦੇ ਅਨਾਜ ਭੰਡਾਰ ਤੇ ਪੈ ਸਕਦਾ ਹੈ, ਫੂਡ ਪ੍ਰੋਗਰਾਮ ਤੇ ਪੈ ਸਕਦਾ ਹੈ, ਵੈਲਫੇਅਰ ਪ੍ਰੋਗਰਾਮ ਤੇ ਪੈ ਸਕਦਾ ਹੈ। ਜੇ ਸੀਚੇਵਾਲ ਸਾਹਿਬ ਨਹੀਂ ਬੋਲ ਸਕਦੇ ਤਾਂ ਘੱਟੋ ਘੱਟ ਹਰਭਜਨ ਸਿੰਘ ਨੂੰ ਇਹ ਗੱਲ ਜਿਹੜੀ ਹੈ ਉਹ ਮੇਰੇ ਖਿਆਲ ਦੇ ਨਾਲ ਜਾ ਕੇ ਬੋਲਣੀ ਚਾਹੀਦੀ ਆ, ਕਿਉਂਕਿ ਇਹਨਾਂ ਦੋਨਾਂ ਹੀ ਚਿਹਰਿਆਂ ਨੂੰ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਦੀ ਆਵਾਜ਼ ਜਿਹੜੀ ਹੈ ਉਹ ਪੂਰਾ ਦੇਸ਼ ਜਿਹੜਾ ਬੜੀ ਧਿਆਨ ਨਾਲ ਸੁਣਦਾ ਆ। ਜੀ ਜੀ। ਸੋ ਇਹ ਤਾਂ ਹੈ ਇਹਨਾਂ ਦੀ ਇੱਕ ਪੂਰੇ ਭਾਰਤ ਦੇ ਪੱਧਰ ਤੇ ਬਹੁਤ ਵੱਡੀ ਪਛਾਣ ਹੈ, ਉਹਨਾਂ ਦੀ ਕ੍ਰਿਕਟਰ ਦੇ ਤੌਰ ਤੇ ਹੈ, ਇਹਨਾਂ ਦੀ ਇੱਕ ਸਮਾਜ ਸੇਵੀ ਹੋਣ ਦੇ ਤੌਰ ਤੇ ਹੈ। ਸੋ ਅੱਗੇ ਚੱਲੀਏ, ਗੱਲ ਭਾਜਪਾ ਦੇ ਕੌਂਸਲਰ ਦੀ ਕਰੀਏ। ਉਹਨਾਂ ਦਾ ਅਨੁਸੂਚਿਤ ਜਾਤੀ ਸਰਟੀਫਿਕੇਟ ਫਰਜ਼ੀ ਨਿਕਲਿਆ ਜੀ। ਇੱਥੇ ਸਾਰਾ ਕੁਝ ਵੀ ਫਰਜ਼ੀ ਤੁਰਿਆ ਫਿਰਦਾ ਹੈ, ਵੋਟ ਵੀ ਫਰਜ਼ੀ, ਕਈ ਲੋਕ ਵੀ ਫਰਜ਼ੀ ਜੀ। ਇਹ ਤਾਂ ਪਤਾ ਨਹੀਂ ਹੈ ਕਿ ਕੀ ਕੁਛ ਆ। ਹੁਣ ਦੇਖੋ ਇਹ ਜਿਹੜਾ ਸਰਟੀਫਿਕੇਟਾਂ ਵਾਲਾ ਮਸਲਾ ਹੈ, ਇਹਦੇ ਚ ਤਾਂ ਬੀਤੇ ਦਿਨ ਤੁਸੀਂ ਦੇਖਿਆ ਹੋਣਾ ਇੱਕ ਪ੍ਰਿੰਸੀਪਲ ਦੀ ਗ੍ਰਿਫਤਾਰੀ ਵੀ ਹੋਈ ਹੈ। ਹਿਸਾਬ ਲਾ ਲਓ ਕਿ ਇੱਕ ਬੀਬੀ ਕੋਈ ਮਤਲਬ ਕਿ ਤਗੜੀ ਡਿਗਰੀ ਲੈ ਕੇ, ਫਰਜ਼ੀ ਡਿਗਰੀ ਬਣਾ ਕੇ ਉਹ ਇੰਨੇ ਸਾਲ ਜੌਬ ਕਰਦੀ ਰਹੀ ਆ। ਹਿਸਾਬ ਲਾ ਲਓ, ਪ੍ਰਿੰਸੀਪਲ ਦਾ ਅਹੁਦਾ ਛੋਟਾ ਨਹੀਂ ਹੁੰਦਾ। ਤਾਂ ਹੁਣ ਦੂਸਰੇ ਪਾਸੇ ਆ ਪੋਲੀਟੀਸ਼ੀਅਨ ਵੀ ਆ ਗਏ। ਪਹਿਲਾਂ ਇੱਕ ਸਿੰਗਰ ਦੇ ਪਿਓ ਦਾ ਵੀ ਰੌਲਾ ਪਿਆ ਸੀ, ਤੁਹਾਨੂੰ ਯਾਦ ਹੋਣਾ, ਹਾਲਾਂਕਿ ਉਹ ਸਿੰਗਰ ਦੇ ਯਾਰਾਨੇ ਨੇ ਇਹਨਾਂ ਦੇ ਆਪਣੇ ਮੰਤਰੀਆਂ ਦੇ ਨਾਲ, ਤਾਂ ਉਹ ਵੀ ਮਾਮਲਾ ਜਿਹੜਾ ਉਹ ਗਿਆ ਗੁਜ਼ਰਿਆ ਹੋ ਗਿਆ। ਫਿਰ ਇਹ ਤੋਂ ਇਲਾਵਾ ਫਰਜ਼ੀ ਅੰਗਹੀਣ ਬਣੇ ਹੋਏ ਜਿਹੜੇ ਆ ਉਹਨਾਂ ਦੇ ਸਰਟੀਫਿਕੇਟਾਂ ਦਾ ਮਸਲਾ ਆ ਗਿਆ, ਹੁਣ ਪੋਲਿਟਿਕਸ 'ਚ ਵੀ ਆ ਗਿਆ। ਇਹਦਾ ਮਤਲਬ ਇਹ ਆ ਕਿ ਸਿਆਸਤਦਾਨ ਵੀ ਫਰਜ਼ੀ ਜਾਤੀ ਸਰਟੀਫਿਕੇਟ ਬਣਾ ਕੇ ਜੋ ਰਿਜ਼ਰਵੇਸ਼ਨ ਹੁੰਦੀ ਆ
ਕਿਉਂਕਿ ਆਪਾਂ ਨੂੰ ਜੀ ਪਤਾ ਹੈ ਨਾ ਕਿ ਹੇਠਾਂ ਤੋਂ ਲੈ ਕੇ ਉੱਤੇ ਤੱਕ ਭਾਰਤੀ ਚੋਣ ਪ੍ਰੋਗਰਾਮਾਂ ਦੇ ਵਿੱਚ ਜੋ ਵੀ ਹੁੰਦਾ ਹੈ, ਜੋ ਵੀ ਪ੍ਰਕਿਰਿਆ ਹੁੰਦੀ ਹੈ, ਉਹਨਾਂ ਦੇ ਵਿੱਚ ਜੀ ਰਿਜ਼ਰਵੇਸ਼ਨ ਹੁੰਦੀ ਹੈ, ਤਾਂ ਉਹ ਰਿਜ਼ਰਵੇਸ਼ਨ ਦੇ ਹੱਕਦਾਰ ਬਣ ਰਹੇ ਆ। ਤੇ ਇਹਦੀ ਮਿਸਾਲ ਇਹ ਫਿਰ ਆ ਗਈ ਸਾਡੇ ਸਾਹਮਣੇ। ਤਾਂ ਜੀ ਇਹ ਨਵਾਂ ਗਾਉਂ ਤੋਂ ਭਾਜਪਾ ਕਾਉਂਸਲਰ ਆ ਪ੍ਰਮੋਦ ਕੁਮਾਰ, ਅਨੁਸੂਚਿਤ ਜਾਤੀ ਸਰਟੀਫਿਕੇਟ ਇਹਨ ਬਣਾ ਰੱਖਿਆ ਸੀਗਾ। ਤਾਂ ਹਿਸਾਬ ਲਾ ਲਓ ਕਿ ਇਹਦਾ ਸਰਟੀਫਿਕੇਟ ਹੁਣ ਰੱਦ ਕੀਤਾ। ਅਨੁਸੂਚਿਤ ਜਾਤੀ ਲਈ, ਜਿਹੜੀ ਅਨੁਸੂਚਿਤ ਜਾਤੀ ਆਪਾਂ ਕਹਿੰਦੇ ਨੇ ਸ਼ਡਿਊਲ ਕਾਸਟ, ਤਾਂ ਉਹਨਾਂ ਵਾਸਤੇ ਜਿਹੜੀ ਇਹ ਵਾਰਡ ਨੰਬਰ 18 ਤੋਂ ਸੀਟ ਰਾਖਵੀ ਰੱਖੀ ਗਈ ਸੀ, ਇਹ ਜੀ 2021 ਚ ਇੱਥੇ ਲੜਿਆ ਤੇ ਫਿਰ ਜਿੱਤ ਪ੍ਰਾਪਤ ਕੀਤੀ। ਜੀ ਤੇ ਇਹ ਸ਼ਿਕਾਇਤ ਜਿਹੜੀ ਹੈ, ਕਹਿੰਦੇ ਵੀ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਨੂੰ ਦਿੱਤੀ ਗਈ ਸੀ। ਇਹਦੇ ਵਿੱਚ ਦੋਸ਼ ਸੀ ਕਿ ਪ੍ਰਮੋਦ ਕੁਮਾਰ ਨੇ ਸਾਈ ਧਰਮ ਅਪਣਾ ਲਿਆ ਸੀ, ਉਸ ਤੋਂ ਬਾਅਦ ਵੀ ਉਹ ਅਨੁਸੂਚਿਤ ਜਾਤੀ ਦਾ ਫਾਇਦਾ ਉਠਾ ਰਿਹਾ ਹੈ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਨਾ ਕਿ ਬੜਾ ਇੱਥੇ ਮਾਮਲਾ ਅਜੀਬੋ ਗਰੀਬ ਹੋ ਜਾਂਦਾ ਹੈ। ਕਈ ਜੀ ਥਾਈਂ ਕੀ ਹੋਇਆ ਕਿ ਜੇ ਤੁਸੀਂ ਵੇਖੋਗੇ ਮਾਨਤਾਵਾਂ ਦੇ ਆਧਾਰ ਤੇ ਤਾਂ ਉਹ ਧਰਮ ਦੂਸਰਾ ਲੈ ਲੈਂਦੇ ਨੇ, ਦੂਸਰੇ ਜੀ ਧਰਮ ਚ ਕਨਵਰਟ ਹੋ ਜਾਂਦੇ। ਪਰ ਜੋ ਇਸ ਤਰ੍ਹਾਂ ਦੇ ਲਾਭ ਹੁੰਦੇ ਆ ਜਿਹੜੇ ਕਿ ਕਾਇਦੇ ਦੇ ਮੁਤਾਬਕ ਸਾਈਆਂ ਨੂੰ ਜਾਂ ਇਹਨਾਂ ਨੂੰ ਹੋਰ ਕੁਝ ਧਰਮਾਂ ਨੂੰ ਨਹੀਂ ਦਿੱਤੇ ਜਾਂਦੇ, ਉਹ ਜੀ ਫਿਰ ਉਹ ਨਹੀਂ ਛੱਡਦੇ। ਮਤਲਬ ਕਾਗਜ਼ੀ ਪੱਤਰੀ ਉਦਾਂ ਹੀ ਤੁਰੇ ਆਉਂਦੇ ਆ। ਸੋ ਇਸ ਕਰਕੇ ਜਦੋਂ ਇਹ ਚੀਜ਼ ਸਾਬਤ ਹੋ ਜਾਂਦੀ ਹੈ ਤਾਂ ਫਿਰ ਏਦਾਂ ਮੰਜੀ ਵੀ ਠੁੱਕ ਜਾਂਦੀ ਹੈ। ਪਰ ਇਹ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਕੰਮ ਤੁਰਿਆ। ਫਰਜ਼ੀ ਆ ਜਿਹੜੇ ਸਰਟੀਫਿਕੇਟ ਆ ਤੇ ਕਿੱਥੋਂ ਤੱਕ ਚਲੇ ਗਿਆ। ਫਰਜ਼ੀ ਜੀ ਅੰਗਹੀਣ, ਫਰਜ਼ੀ ਮਤਲਬ ਕਿ ਪ੍ਰਿੰਸੀਪਲ, ਤੇ ਹੁਣ ਆ ਫਰਜ਼ੀ ਕਾਉਂਸਲਰ ਵੀ ਵੇਖੋ ਕਿਸ ਤਰ੍ਹਾਂ ਤੁਰੇ ਫਿਰਦੇ ਆ। ਜੀ ਸੋ ਸਾਡਾ ਤਾਂ ਦੇਸ਼ ਵੈਸੇ ਵੀ ਇਸੇ ਗੱਲੋਂ ਮਸ਼ਹੂਰ ਹੈ ਕਿ ਅਸਲੀ ਹੋਵੇ ਨਾ ਹੋਵੇ, ਨਕਲੀ ਪਹਿਲਾਂ ਤਿਆਰ ਕਰ ਲੈਂਦੇ ਨੇ ਚੀਜ਼ ਦਾ। ਸੋ ਅੱਗੇ ਚੱਲੀਏ, ਗੱਲ ਕਰਦੇ ਹਾਂ ਰਾਮਬਾਗ ਦੇ ਮਾਮਲੇ ਦੀ। ਇਸ ਤੇ ਸਰਕਾਰ ਤੋਂ ਜਵਾਬ ਮੰਗਿਆ ਗਿਆ ਜੀ। ਹਾਂਜੀ ਦੇਖੋ, ਇਹ ਨਾ ਬੜਾ ਲੰਮੇ ਸਮੇਂ ਦਾ ਝਗੜਾ ਹੈਗਾ, ਕਾਨੂੰਨੀ ਪੇਚੀਦਗੀ ਇਹਦੇ ਚ ਵੀ ਬਹੁਤ ਹੈਗੀ ਆ। ਜੀ ਦਰਅਸਲ ਕੀ ਹੈ ਕਿ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਆ। ਜੀ ਹਾਈ ਕੋਰਟ ਦੇ ਵਿੱਚ ਇਹ ਜਿਹੜਾ ਮਾਮਲਾ ਸੀਗਾ, ਤਾਂ ਇਹਦੇ ਚ ਕੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੇ ਵਿੱਚ ਰਾਮਬਾਗ ਜਿਹੜਾ ਹੈ ਨਾ ਉਹ ਬਣਿਆ ਸੀਗਾ। ਬਾਅਦ ਜੀ ਦੇ ਵਿੱਚ ਇਹਨੂੰ ਸ਼ਾਮਲ ਕਰ ਲਿਆ ਗਿਆ ਸੀਗਾ, ਜਿਹੜੇ ਮਤਲਬ ਕਿ ਹੁੰਦੇ ਆ ਨਾ ਜਿਵੇਂ ਹੈਰੀਟੇਜ, ਇਹ ਇਸ ਜੀ ਤਰ੍ਹਾਂ ਉਹਨਾਂ ਦੀ ਸੂਚੀ ਦੇ ਵਿੱਚ, ਸਮਾਰਕਾਂ ਦੀ ਸੂਚੀ ਦੇ ਵਿੱਚ। ਤਾਂ ਫਿਰ ਇਹ ਕਹਿੰਦੇ ਆ ਕਿ ਇਹਨੂੰ ਬਾਹਰ ਕਰਨ ਦਾ ਜਿਹੜਾ ਮਾਮਲਾ ਹੈ ਨਾ ਉਹ ਚਲਾ ਗਿਆ ਸੀਗਾ। ਤਾਂ ਹੁਣ ਹਾਈ ਕੋਰਟ ਨੇ ਹਲਫਨਾਮਾ ਮੰਗਿਆ ਕਿ ਹਲਫਨਾਮਾ ਦੇ ਕੇ ਸਪਸ਼ਟ ਕਰੋ ਕਿ ਚੱਕਰ ਕੀ ਚੱਲਦਾ ਪਿਆ। ਦਰਅਸਲ ਥੋੜਾ ਪਿਛੋਕੜ ਚ ਤੁਰ ਜਾਂਦੇ ਆਪਾਂ। ਇਹਦਾ ਨਿਰਮਾਣ ਹੋਇਆ ਸੀ 1818 ਚ। ਇਹਨੂੰ ਸਮਰ ਪੈਲਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ। 728 ਕਨਾਲ 3 ਮਰਲੇ ਜ਼ਮੀਨ ਜਿਹੜੀ ਹੈ ਨਾ, ਇਹ ਫਿਰ ਇਦਾਂ ਮਤਲਬ ਕਿ ਇੱਕ ਸਮਾਰਕ ਦੇ ਤੌਰ ਤੇ ਐਲਾਨ ਦਿੱਤੀ ਗਈ। ਸਾਲ 2003 ਦੇ ਵਿੱਚ ਕੇਂਦਰ ਸਰਕਾਰ ਨੇ ਇੱਥੇ ਬਣੇ ਪੈਨੋਰਮਾ ਜਿਹੜਾ ਸੀਗਾ, ਉਹਦੀ ਜੀ 40 ਕਨਾਲ ਜਗ੍ਹਾ ਨੂੰ ਛੱਡ ਕੇ ਬਾਕੀ ਜਿਹੜੀ ਬਚੀ ਸੀ 678 ਕਨਾਲ 12 ਮਰਲੇ ਜ਼ਮੀਨ, ਉਹਨੂੰ ਇੱਕ ਕਹਿ ਲਓ ਕਿ ਰਿਜ਼ਰਵ ਏਰੀਆ ਜਿਹੜਾ ਸੀ ਐਲਾਨ ਦਿੱਤਾ ਸੀਗਾ। ਤਾਂ ਉਹਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਨੋਟੀਫਿਕੇਸ਼ਨ ਹੋਣ ਦੇ ਬਾਵਜੂਦ ਇੱਥੇ ਕਲੱਬ ਜਿਹੜੇ ਸੀਗੇ ਉਹ ਚੱਲਦੇ ਰਹੇ ਤੇ ਇਸ ਜਗ੍ਹਾ ਦਾ ਰਾਜਨੀਤਿਕ ਤੇ ਕਾਰੋਬਾਰੀ ਦੇ ਤੌਰ ਤੇ ਇਸਤੇਮਾਲ ਹੁੰਦਾ ਰਿਹਾ। ਇਹਦੇ ਖਿਲਾਫ ਅੰਮ੍ਰਿਤਸਰ ਵਿਕਾਸ ਮੰਚ ਨੇ ਸਾਲ 2002 ਦੇ ਵਿੱਚ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀਗੀ। 2003 ਦੇ ਵਿੱਚ ਜਸਟਿਸ ਸਿੰਘਵੀ ਆਧਾਰਿਤ ਬੈਂਚ ਨੇ ਇੱਥੋਂ ਕਲੱਬ ਵਗੈਰਾ ਜਿਹੜੇ ਸੀ ਸਾਰੇ ਹਟਾਉਣ ਦੇ ਹੁਕਮ ਦਿੱਤੇ। ਫਿਰ ਇਸ ਹੁਕਮ ਨੂੰ ਚੁਣੌਤੀ ਦੇ ਦਿੱਤੀ ਗਈ। 2006 ਦੇ ਵਿੱਚ ਸਰਕਾਰ ਨੇ 5 ਇਤਿਹਾਸਕ ਸਮਾਰਕਾਂ ਜਿਹੜੀਆਂ ਸੀ ਉਹ ਭਾਰਤੀ ਪੁਰਾਤੱਤਵ ਸਰਵੇਖਣ ਮਹਿਕਮਾ ਜਿਹੜਾ ਉਹਨੂੰ ਦੇ ਦਿੱਤੇ ਸੀ। ਤਾਂ ਇਹਦੇ ਵਿੱਚ ਇਹ ਸਮਾਰਕ ਜਿਹੜਾ ਸੀ ਨਹੀਂ ਸੀ ਸੌਂਪਿਆ ਗਿਆ। ਸੋ ਅੰਮ੍ਰਿਤਸਰ ਨਗਰ ਨਿਗਮ ਨੇ 2006 ਦੇ ਵਿੱਚ ਫਿਰ ਜਾ ਕੇ ਹਾਈ ਕੋਰਟ ਨੂੰ ਦੱਸਿਆ ਕਿ ਇੱਥੇ ਚੱਲ ਰਹੇ ਕਲੱਬ ਨੂੰ ਲੀਜ਼ ਸਮਾਪਤ ਹੋਣ ਦੇ ਬਾਵਜੂਦ ਵੀ ਹਟਾਇਆ ਨਹੀਂ ਗਿਆ। ਤਾਂ ਬੀਤੇ ਵਰੇ ਨਗਰ ਨਿਗਮ ਨੇ ਇੱਕ ਮਤਾ ਪਾਸ ਕਰ ਦਿੱਤਾ ਕਿ ਇਸ ਜਗ੍ਹਾ ਨੂੰ ਡੀਨੋਟੀਫਾਈਡ ਕੀਤਾ ਜਾਂਦਾ ਹੈ। ਤਾਂ ਪੰਜਾਬ ਸਰਕਾਰ ਨੂੰ ਉਹ ਮਤਾ ਭੇਜ ਦਿੱਤਾ। ਪੰਜਾਬ ਸਰਕਾਰ ਨੇ ਇਹਨੂੰ ਪ੍ਰਵਾਨ ਕਰਕੇ ਤੇ ਕੇਂਦਰ ਸਰਕਾਰ ਦੀ ਪ੍ਰਵਾਨਗੀ ਵਾਸਤੇ ਭੇਜ ਦਿੱਤਾ। ਤਾਂ ਹੁਣ ਪਟੀਸ਼ਨ ਕਰਤਾ ਦਾ ਕਹਿਣਾ ਇਹ ਹੈ ਕਿ ਜਦੋਂ ਇੱਕ ਵਾਰੀ ਕਿਸੇ ਨੂੰ ਇਸ ਤਰ੍ਹਾਂ ਰਿਜ਼ਰਵ ਸਮਾਰਕ ਐਲਾਨ ਦਿੱਤਾ ਗਿਆ
ਕੇਂਦਰ ਜੀ ਸਰਕਾਰ ਨੇ ਨੋਟੀਫਾਈ ਕਰ ਦਿੱਤਾ ਤਾਂ ਤੁਸੀਂ ਡੀਨੋਟੀਫਾਈ ਇੱਕ ਜਿਵੇਂ ਮਤਲਬ ਕਿ ਨਿਗਮ ਕਿਵੇਂ ਕਰ ਸਕਦਾ ਉਸ ਤਾਂ ਇਹਦਾ ਰੇੜਕਾ ਹੈ। ਸੋ ਆਸ ਕਰਦਾ ਕਿ ਤੁਹਾਨੂੰ ਸਾਰਾ ਬੈਕਗ੍ਰਾਉਂਡ ਦਾ ਪਤਾ ਲੱਗ ਗਿਆ ਹੋਵੇਗਾ। ਤਾਂ ਹੁਣ ਜੀ ਇਹੀ ਲੜਾਈ ਹੈ ਤਾਂ ਇਹਦੇ ਤੇ ਹਾਈ ਕੋਰਟ ਨੇ ਜਵਾਬ ਮੰਗਿਆ ਤਾਂ ਤੁਸੀਂ ਦੇਖ ਲਓ ਕਿ ਸ਼ੇਰੇ ਪੰਜਾਬ ਦੀਆਂ ਨਿਸ਼ਾਨੀਆਂ ਅਸੀਂ ਉਹ ਵੀ ਨਹੀਂ ਸੰਭਾਲ ਸਕੇ ਤੇ ਆ ਕਿੱਦਾਂ ਦਾ ਕੰਮ ਚੱਲਦਾ ਪਿਆ। ਕਿਤੇ ਕਲੱਬ ਚੱਲ ਰਹੇ ਨੇ ਉਹਦੇ 'ਚ, ਕਿਤੇ ਜੀ ਕਾਰੋਬਾਰੀ ਇਸਤੇਮਾਲ ਹੈ, ਕਿਤੇ ਰਾਜਨੀਤਿਕ ਇਸਤੇਮਾਲ ਆ। ਮਤਲਬ ਕਿ ਬਹੁਤਿਆਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੋਣਾ ਕਿ ਨਿਸ਼ਾਨੀਆਂ ਜਿਹੜੀਆਂ ਉਹ ਕਿੱਧਰ ਦੀਆਂ ਕਿੱਧਰ ਤੁਰੀਆਂ ਫਿਰਦੀਆਂ। ਜੀ ਇਹ ਤਾਂ ਹੈ। ਅਸੀਂ ਬਹੁਤ ਸਾਰੀਆਂ ਪੁਰਾਤਨ ਉਹ ਜੋ ਸਾਡਾ ਵਿਰਸਾ ਹੈ ਉਹਨੂੰ ਸਾਂਭਣ ਦੇ ਵਿੱਚ ਅਸਮਰੱਥ ਰਹੇ ਹਾਂ। ਸੋ ਅੱਗੇ ਚੱਲੀਏ। ਦਿੱਲੀ ਹਾਈ ਕੋਰਟ ਨੇ ਪਹਿਲਵਾਨ ਅੰਤਿਮ ਤੇ ਸੁਜੀਤ ਦੀ ਪਟੀਸ਼ਨ ਤੇ WFI ਤੋਂ ਜਵਾਬ ਮੰਗਿਆ ਜੀ। ਹਾਂਜੀ, ਦੇਖੋ ਇਹਦੇ 'ਚ ਕੀ ਸੀਗਾ, ਤੁਹਾਨੂੰ ਸਾਰਿਆਂ ਨੂੰ ਉਹ ਪ੍ਰਕਰਨ ਤਾਂ ਯਾਦ ਹੀ ਹੈ ਨਾ ਕਿ ਬ੍ਰਿਜ ਭੂਸ਼ਣ ਸਿੰਘ ਸ਼ਰਨ ਤੇ ਦੋਸ਼ ਜੀ ਲੱਗੇ ਸਨ। ਬ੍ਰਿਜ ਭੂਸ਼ਣ ਸਿੰਘ ਸ਼ਰਨ ਜਿਹੜਾ ਸੀਗਾ ਉਹ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਪ੍ਰੈਜ਼ੀਡੈਂਟ ਸੀ ਕਿਸੇ ਟਾਈਮ। ਫਿਰ ਉਹਨੂੰ ਅਸਤੀਫਾ ਦੇਣਾ ਪਿਆ, ਐਡਹੌਕ ਕਮੇਟੀ ਬਣਾ ਦਿੱਤੀ ਗਈ। ਸਾਰੇ ਪ੍ਰਕਰਨ ਦਾ ਪਤਾ ਕਿ ਦੋਸ਼ ਲੱਗੇ। ਅੱਜ ਬ੍ਰਿਜ ਭੂਸ਼ਣ ਨੂੰ ਜ਼ਮਾਨਤ ਵੀ ਪੱਕੀ ਮਿਲ ਗਈ ਆ ਕਿਉਂਕਿ 116 ਗਵਾਹਾਂ ਚੋਂ 15 ਨੇ ਹੀ ਭਲਵਾਨਾਂ ਦੇ ਦੋਸ਼ਾਂ ਦੀ ਪ੍ਰੋੜਤਾ ਕੀਤੀ ਆ, ਬਾਕੀਆਂ ਨੇ ਨਹੀਂ। ਜੀ ਤਾਂ ਉਹਨੂੰ ਪੱਕੀ ਜ਼ਮਾਨਤ ਮਿਲ ਗਈ ਹੈ। ਦਿੱਲੀ ਪੁਲਿਸ ਨੇ ਨਾ ਵਿਰੋਧ ਕੀਤਾ ਤੇ ਨਾ ਜ਼ਮਾਨਤ ਦਾ ਪੱਖ ਪੂਰਿਆ, ਬਹੁਤ ਆਸਾਨੀ ਨਾਲ ਜ਼ਮਾਨਤ ਲੈ ਗਿਆ। ਮਤਲਬ ਕਿ ਕੰਮ ਜਿਹੜਾ ਗਿਆ ਆ। ਤੇ ਉਹ ਜਿਹੜੇ ਭਲਵਾਨ ਧਰਨੇ ਤੇ ਬੈਠੇ ਸੀ, ਦੇਸ਼ ਨੇ ਵੀ ਬੜੀ ਉਹਨਾਂ ਦੇ ਨਾਲ ਬਈ ਸਹਿਯੋਗ ਵਾਲੀ ਗੱਲ ਕੀਤੀ, ਪਰ ਬਾਅਦ ਦੇ ਵਿੱਚ ਅਚਾਨਕ ਉਹ ਇੱਕ ਰਾਤ ਅਮਿਤ ਸ਼ਾਹ ਜੀ ਕੋਲ ਚਲੇ ਜਾਂਦੇ ਆ, ਅਗਲੇ ਦਿਨ ਅਨੁਰਾਗ ਠਾਕੁਰ ਕੋਲ, ਫਿਰ ਅਚਾਨਕ ਇਹ ਹੁੰਦਾ ਹੈ ਕਿ ਉਹਨਾਂ ਜੀ ਨੂੰ ਏਸ਼ੀਆਈ ਖੇਡਾਂ ਵਾਸਤੇ ਟਰਾਇਲਾਂ ਤੋਂ ਛੋਟ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਲਓ ਬਈ ਤੁਸੀਂ ਏਸ਼ੀਆਈ ਖੇਡਾਂ ਦੇ ਵਿੱਚ ਹਿੱਸਾ ਲੈ ਸਕਦੇ ਜੇ। ਉਹਦੇ ਤੋਂ ਪਹਿਲਾਂ ਪਾਰਟਿਸਿਪੇਟ ਵਾਸਤੇ ਜਿਹੜਾ ਟਰਾਇਲ ਹੁੰਦਾ ਹੈ ਉਹਦੇ ਤੋਂ ਤੁਹਾਨੂੰ ਛੋਟ ਆ। ਤਾਂ ਹੁਣ ਜਿਹੜੇ ਉਹ ਜੂਨੀਅਰ ਭਲਵਾਨ ਜਿਨ੍ਹਾਂ ਦੀ ਤਿਆਰੀ ਸੀਗੀ, ਜੇ ਤੁਸੀਂ ਦੇਖੋਗੇ ਨਾ, ਇਹ ਜਿਹੜੀ ਕੁੜੀ ਆ ਨਾ ਅੰਤਿਮ, ਇਹਦਾ ਨਾਮ ਆ ਅੰਤਿਮ ਪੰਗਾਲ, ਜੀ ਜੀ ਇਹ ਵਰਲਡ ਚੈਂਪੀਅਨ ਹੈ ਹਜ਼ੂਰ। ਇਹ ਵਿਨੇਸ਼ ਜੀ ਫੋਗਾਟ ਵਾਲੇ ਹੀ ਭਾਰ ਇਵੈਂਟ ਦੇ ਵਿੱਚ ਆਉਂਦੀ ਹੈ। ਇਹ ਕਹਿੰਦੀ ਮੇਰੇ ਨਾਲ ਜੀ ਭੁਚੱਕਾ ਤੇ ਵਿਖਾਓ। ਇੱਕ ਵਾਰੀ ਕਹਿੰਦੀ ਮੇਰੇ ਨਾਲ ਧੋਖਾ ਹੋ ਗਿਆ, ਮੈਨੂੰ ਹਰਾਤਾ, ਮੈਂ ਇੱਜ਼ਤ ਦੀ ਮਾਰੀ ਚੁੱਪ ਕਰ ਗਈ ਕਿ ਚਲੋ ਸੀਨੀਅਰ ਭਲਵਾਨ ਹੈ, ਥੋੜਾ ਬਹੁਤਾ ਹੋ ਜਾਂਦਾ ਵੀ ਇੱਧਰ ਉੱਧਰ। ਕਹਿੰਦੇ ਵੀ ਹੁਣ ਮੇਰੀ ਵਾਰੀ ਬਣਦੀ ਹੈ ਤੇ ਟ੍ਰਾਇਲ ਤੋਂ ਬਾਈਪਾਸ ਕਰਕੇ ਉਹਨੂੰ ਭਿਜਵਾਇਆ ਜਾ ਰਿਹਾ। ਬਈ ਇਹ ਗਲਤ ਗੱਲ ਹੈ। ਇਸੇ ਤਰ੍ਹਾਂ ਇੱਕ ਹੋਰ ਅੰਡਰ 23 ਦਾ ਚੈਂਪੀਅਨ ਹੈ ਜੀ ਮੁੰਡਾ ਸੁਜੀਤ ਕਲਕਲ, ਸੁਜੀਤ ਕਲਕਲ ਉਹਦਾ ਨਾਮ ਹੈ। ਇਹ ਸਾਰੇ ਹਰਿਆਣੇ ਦੇ ਹੀ ਆ। ਜੇ ਤਾਂ ਕੋਈ ਦੂਜੇ ਸਟੇਟ ਦਾ ਹੋਵੇ ਨਾ, ਆਪਾਂ ਕਹੀਏ ਕਿ ਬਈ ਸ਼ਾਇਦ ਇਹਨਾਂ ਦੀ ਇਦਾਂ ਕਸਰ ਆ, ਐਸਾ ਕੁਝ ਜੀ ਨਹੀਂ ਹੈਗਾ। ਮਤਲਬ ਕਿ ਇੱਕੋ ਸਟੇਟ ਦੇ ਆ। ਤੇ ਉਹ ਜਿਹੜੇ ਜੂਨੀਅਰ ਆ ਉਹ ਕਹਿੰਦੇ, ਇਹ ਕਹਿੰਦਾ ਵੀ ਬਜਰੰਗ ਪੂਨੀਆ ਤਾਂ ਬਣਦਾ ਨਹੀਂ, ਮੇਰਾ ਦਾਵਾ ਹੈ ਜੀ ਤਾਂ ਤੁਸੀਂ ਮੇਰੇ ਨਾਲ ਕੁਸ਼ਤੀ ਲੜਾ ਕੇ ਤੇ ਬਾਈ ਉਹਨੂੰ ਭੇਜ ਦਿਓ, ਜੇ ਜਿੱਤ ਜਾਏਗਾ ਤਾਂ ਉਹ ਦਾਅਵੇਦਾਰ। ਯਾਨੀ ਜੀ ਬ੍ਰਿਜ ਭੂਸ਼ਣ ਨੇ ਅਸਲ ਦੇ ਵਿੱਚ ਦੇਖੋ ਇਹੀ ਕੰਮ ਜਿਹੜਾ ਸੀ ਨਾ ਟਾਈਟ ਕੀਤਾ ਸੀਗਾ। ਬ੍ਰਿਜ ਭੂਸ਼ਣ ਲੱਖ ਮਤਲਬ ਕਿ ਉਹਨੇ ਬੁਰਾਈਆਂ ਕੀਤੀਆਂ, ਜੋ ਕੁਝ ਵੀ ਹੈ ਉਹ ਭੁਗਤੇਗਾ। ਪਰ ਉਹਨੇ ਇੱਕ ਇਹ ਚੰਗਾ ਕੰਮ ਕੀਤਾ ਸੀ ਕੁਸ਼ਤੀ ਦੇ ਵਿੱਚ ਕਿ ਕੋਈ ਬੰਦਾ ਜੇ ਨਾਮੀ ਹੈ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਨਾਮ ਦੇ ਸਿਰ ਤੇ ਹੀ ਚਲਾ ਜਾਏਗਾ, ਜੀ ਕਾਮਨਵੈਲਥ ਖੇਡਣ ਚਲਾ ਜਾਏਗਾ ਜਾਂ ਵਰਲਡ ਚੈਂਪੀਅਨਸ਼ਿਪ ਚਲਾ ਜਾਏਗਾ ਜਾਂ 올림픽 ਚ। ਨਹੀਂ, ਉਹਨੂੰ ਟ੍ਰਾਇਲ ਜਿਹੜੇ ਆ ਉਹ ਕੱਢਣੇ ਪੈਣਗੇ, ਉਹਦੀ ਫਿਟਨੈਸ ਦਾ ਪਤਾ ਲੱਗੇਗਾ। ਨਹੀਂ ਤਾਂ ਕਈ ਜੀ ਹੁੰਦੇ ਸੀਗੇ ਮਤਲਬ ਅਨਫਿਟ ਵੀ ਚਲੇ ਜਾਂਦੇ ਸੀ ਕਈ ਵਾਰ। ਤਾਂ ਇਹ ਜਿਹੜਾ ਟ੍ਰਾਇਲ ਸਿਸਟਮ ਆ, ਇਹਦੇ ਤੋਂ ਵੀ ਕੁਛ ਨਾ ਕੁਛ ਜਿਹੜੀ ਹੈ ਨਾ ਨਾਰਾਜ਼ਗੀ ਸੀਗੀ। ਸੋ ਇਹਨਾਂ ਨੇ ਹੁਣ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ। ਹਿਸਾਬ ਲਾ ਲਓ ਕਿ ਟ੍ਰਾਇਲਾਂ ਵਾਲਾ ਮਸਲਾ ਹਾਈ ਕੋਰਟ ਚਲਾ ਗਿਆ ਤਾਂ ਹਾਈ ਕੋਰਟ ਨੇ ਫਿਰ ਜਵਾਬ ਮੰਗਿਆ ਕਿ ਹਾਂ ਭਾਈ ਜਵਾਬ ਦਿਓ ਆ ਕੇ ਕਿ ਇਹਨਾਂ ਦਾ ਵਿਚਾਰਿਆਂ ਦਾ ਜਿਹੜੇ ਛੋਟੀ ਉਮਰ ਤੋਂ ਲੱਗੇ ਤੇ ਛੋਟੀ ਜੀ ਉਮਰ ਦੇ ਵਿੱਚ ਵੱਡੇ ਸੁਪਨੇ ਪਾਲੀ ਬੈਠੇ, ਇਹਨਾਂ ਦਾ ਕੀ ਦੋਸ਼ ਆ। ਜੀ ਇਹ ਤਾਂ ਹੈ। ਸੋ ਵੇਖਾਂਗੇ ਬਣਦਾ ਕੀ ਹੈ ਇਸ ਮਾਮਲੇ ਦੇ ਵਿੱਚ, WFI ਕੀ ਜਵਾਬ ਦਿੰਦੀ ਹੈ। ਸੋ ਮਿੰਟੂ ਜੀ ਤੁਸੀਂ ਖਬਰਾਂ ਤੇ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਖਬਰਾਂ ਤੇ ਤੁਹਾਡੇ ਨਾਲ ਚਾਨਣਾ ਪਵਾਇਆ ਕਿ ਕੀ ਕੁਝ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਵਾਪਰ ਰਿਹਾ ਹੈ, ਕੀ ਕੁਝ ਠੀਕ ਹੈ ਤੇ ਕਿੱਥੇ ਕੌਣ ਗਲਤ ਤੇ ਸਹੀ ਕਰ ਰਿਹਾ ਹੈ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਮੈਂਟ ਬਾਕਸ ਦੇ ਜ਼ਰੀਏ। ਸੋਸ਼ਲ ਮੀਡੀਆ ਫੇਸਬੁੱਕ ਅਤੇ YouTube ਦੋਵਾਂ ਦੇ ਕਮੈਂਟ ਬਾਕਸ ਦੇ ਜ਼ਰੀਏ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਤੱਕ ਪਹੁੰਚਾ ਸਕਦੇ ਹੋ।
ਨਾਲ ਦੀ ਨਾਲ ਜੇਕਰ ਤੁਸੀਂ ਹਾਲੇ ਤੱਕ ਸਾਡੇ ਨਾਲ ਫੇਸਬੁੱਕ ਅਤੇ YouTube ਦੋਵੇਂ ਪਲੇਟਫਾਰਮਸ ਤੇ ਨਹੀਂ ਜੁੜੇ ਤਾਂ ਫੇਸਬੁੱਕ ਤੇ ਫੋਲੋ ਕਰੋ, YouTube ਤੇ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਸਾਡੀ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ੍ਰੀ ਅਕਾਲ।